ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਪੰਜਾਬ ਵਿੱਚ ਹੁਣ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਮੈਦਾਨ ਪੂਰਾ ਪੱਕ ਚੁੱਕਾ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਅਸਲ ਮਸਲੇ, ਖਾਸ ਕਰਕੇ ਸਿੱਖ ਮਸਲੇ, ਕਿਤੇ ਅਲੋਪ ਜਿਹੇ ਹੋ ਗਏ ਜਾਪਦੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕੀ ਮਾਹੌਲ ਬਣਿਆ ਹੋਇਆ ਹੈ ਪੰਜਾਬ ਵਿੱਚ ਅਤੇ ਇਸ ਸਾਰੇ ਘਟਨਾਕ੍ਰਮ ਵਿੱਚ ਪੰਥਕ ਏਜੰਡੇ ਨੂੰ ਲੈ ਕੇ ਚੱਲ ਰਹੀਆਂ ਧਿਰਾਂ ਦੀ ਕੀ ਸਥਿਤੀ ਹੈ, ਇਸ ਸੰਬੰਧੀ ਅੱਜ ਅਸੀਂ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਜਿਹੜਾ ਇਹ ਸਾਰਾ ਘਟਨਾਕ੍ਰਮ ਪਿਛਲੇ ਦਿਨਾਂ ਦੇ ਵਿੱਚ ਚੱਲ ਰਿਹਾ, ਖਾਸ ਕਰਕੇ ਜੇ ਅਸੀਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਦੀ ਗੱਲ ਕਰੀਏ ਤੇ ਕੁਝ ਐਲਾਨ ਵੀ ਕੀਤੇ ਗਏ ਨੇ ਸਾਰੀਆਂ ਪਾਰਟੀਆਂ ਵੱਲੋਂ। ਆਪਣੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਤੇ ਜੇ ਹਾਲ ਹੀ ਦੀਆਂ ਘਟਨਾਵਾਂ ਵੱਲ ਨਿਗਾਹ ਮਾਰੀਏ ਤਾਂ ਸੁਖਬੀਰ ਬਾਦਲ ਦੇ ਕਾਫਲੇ ਤੇ ਹਮਲਾ ਹੁੰਦਾ ਹੈ, ਪ੍ਰਕਾਸ਼ ਸਿੰਘ ਬਾਦਲ ਉੱਪਰ ਜੁੱਤੀ ਸਿੱਟੀ ਜਾਂਦੀ ਹੈ ਤੇ ਫਿਰ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਵਿਵਾਦਤ ਬਿਆਨ ਹੈ ਉਹ ਸਾਹਮਣੇ ਆਉਂਦਾ। ਇਹ ਸਾਰੇ ਨੂੰ ਦੇਖਦੇ ਹੋਏ ਤੁਸੀਂ ਕੀ ਜੱਜ ਕਰਦੇ ਹੋ? ਇਹ ਸਾਰੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦਰਅਸਲ ਜਿਹੜੀਆਂ ਵੀ ਇੱਥੇ ਰਵਾਇਤੀ ਪਾਰਟੀਆਂ ਨੇ, ਚਾਹੇ ਉਹਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਈਏ, ਕਾਂਗਰਸ ਲਈਏ ਜੀ, ਭਾਜਪਾ ਲਈਏ, ਇਹਨਾਂ ਸਾਰਿਆਂ ਨੇ ਰਾਜ ਨੂੰ ਉਸ ਤਰੀਕੇ ਨਾਲ ਮਾਣਿਆ ਜਿਸ ਤਰੀਕੇ ਨਾਲ ਇਹਨਾਂ ਨੇ ਲੋਕ ਹਿੱਤਾਂ ਨੂੰ ਬਿਲਕੁਲ ਇਗਨੋਰ ਕਰਕੇ ਆਪਣੇ ਕੁਝ ਚੁਣਿੰਦਾ ਲੋਕਾਂ ਦੇ ਬਿਹਤਰੀ ਲਈ ਹੀ ਕੰਮ ਕੀਤਾ ਹੈ ਜੀ। ਇਹ ਇੱਕ ਇਤਿਹਾਸ ਬਣ ਚੁੱਕਾ ਹੈ। ਪਰ ਪੰਜਾਬ ਦੇ ਲੋਕ ਜਿਹੜੇ ਨੇ ਇਹੋ ਜਿਹਾ ਰਵਾਇਤੀ ਜਿਹੜਾ ਗੁਲਾਮੀ ਹੈ ਉਹਨੂੰ ਦਿਲੋਂ ਸਵੀਕਾਰ ਨਹੀਂ ਕਰਦੇ ਜੀ। ਕਦੇ ਕਦੇ ਹਾਲਾਤ ਸਾਨੂੰ ਇਹ ਲੱਗਦੇ ਨੇ ਕਿ ਸ਼ਾਇਦ ਸਿੱਖ ਜਾਂ ਪੰਜਾਬ ਦੇ ਪੰਜਾਬੀ ਨਿਵਾਸੀ ਜਿਹੜੇ ਨੇ ਉਹ ਗੁਲਾਮੀ ਨੂੰ ਪੱਕੇ ਤੌਰ ਤੇ ਸਵੀਕਾਰ ਕਰ ਗਏ ਨੇ, ਜਿਹੜਾ ਉਹ ਮੁੜ ਉਹੀ ਰਿਜ਼ਲਟ ਦੇਈ ਜਾਂਦੇ ਨੇ ਜਿਨ੍ਹਾਂ ਨੂੰ ਉਹ ਆਪ ਨਿੰਦਦੇ ਨੇ ਜੀ। ਪਰ ਜਦੋਂ ਕਈ ਘਟਨਾਵਾਂ ਐਸੀਆਂ ਵਾਪਰਦੀਆਂ ਨੇ, ਫੋਰ ਐਗਜ਼ਾਮਪਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਖਾਸ ਕਰਕੇ ਇਹ ਪਿਛਲੇ 2 ਸਾਲ ਦੇ ਵਿੱਚ ਆਪਾਂ ਦੇਖਿਆ ਹੈ ਜੀ, ਜਾਂ ਅਕਾਲ ਤਖ਼ਤ ਸਾਹਿਬ ਤੋਂ ਕੁਝ ਅਜਿਹੇ ਹੁਕਮਨਾਮੇ ਬਾਦਲ ਦੇ ਨਾਗਪੁਰ ਦੇ ਕਹਿਣ ਤੇ ਜਾਰੀ ਕਰਵਾਏ ਨੇ ਜਿਨ੍ਹਾਂ ਨੂੰ ਇੱਕਦਮ ਹੀ ਸਿੱਖਾਂ ਨੇ ਤੇ ਪੰਜਾਬੀਆਂ ਨੇ, ਖਾਸ ਕਰ ਸਿੱਖਾਂ ਨੇ ਸਵੀਕਾਰ ਨਹੀਂ ਕੀਤਾ ਜੀ। ਉਸ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਧੁਰ ਅੰਦਰ ਹਜੇ ਗੁਲਾਮੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਕਿ ਇਸ ਵਕਤ ਜਿਹੜੀਆਂ ਕਰੰਟ ਘਟਨਾਵਾਂ ਨੇ ਵਾਪਰ ਰਹੀਆਂ, ਚਾਹੇ ਸੁਖਬੀਰ ਦੇ ਕਾਫਲੇ ਤੇ ਹਮਲਾ ਹੁੰਦਾ ਇੱਕ ਪਿੰਡ ਦੇ ਵਿੱਚ, ਜਾਂ ਜਿਹਨੂੰ ਵੱਡਾ ਬਾਦਲ ਕਹਿੰਦੇ ਨੇ ਪ੍ਰਕਾਸ਼, ਉਹਦੇ ਉੱਤੇ ਸਿੱਧੇ ਰੂਪ 'ਚ ਇੱਕ ਸਿੱਖ ਜਜ਼ਬਾਤੀ ਹੋ ਕੇ ਜੁੱਤੀ ਸੁੱਟਦਾ ਹੈ ਜੀ, ਜਾਂ ਉਹਦੇ ਲੱਗਦੀ ਹੈ। ਇਹ ਕੋਈ ਅਚਾਨਕ ਹੋਈਆਂ ਘਟਨਾਵਾਂ ਦਾ ਸਿੱਟਾ ਨਹੀਂ ਹੈ। ਇਹ ਤਾਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਤੇ ਸਿੱਖਾਂ ਦੇ ਮਸਲਿਆਂ ਨੂੰ ਇਗਨੋਰ ਕਰਨ ਦਾ ਜਿਹੜਾ ਸਿੱਟਾ ਉਹ ਦਿਸ ਰਿਹਾ ਹੈ ਜੀ। ਜਿਹੜੇ ਬੰਦੇ ਨੇ ਜੁੱਤੀ ਮਾਰੀ ਹੈ ਉਹਨੇ ਸਾਫ਼ ਉਦੋਂ ਕਿਹਾ, ਮੈਂ ਕੱਲ ਇੱਕ ਮੌਕੇ ਤੇ ਜਿਹੜੇ 2-3 ਪੱਤਰਕਾਰ ਸੀ ਉਹਨਾਂ ਦੀ ਆਪਸੀ ਗੱਲਬਾਤ ਵਾਇਰਲ ਹੋਈ ਸੀ, ਮੈਂ ਉਹ ਸੁਣ ਰਿਹਾ ਸੀ, ਤਾਂ ਉਹਦੇ ਵਿੱਚ ਮਿਸਟਰ ਜਟਾਣਾ ਕਰਕੇ ਕੋਈ ਪੱਤਰਕਾਰ ਸੀਗੇ ਜੀ, ਉਹ ਕਹਿੰਦੇ ਵੀ ਜਦੋਂ ਬਾਦਲ ਨੇ ਕਿਹਾ ਕਿ ਮੈਂ ਤੁਹਾਡੇ ਲਈ ਸਭ ਕੁਝ ਕਰਤਾ ਹੈ ਪਰ ਕਾਂਗਰਸ ਨੇ ਤਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਇਹ ਲਫ਼ਜ਼ ਉਹਨਾਂ ਨੇ ਵਰਤੇ ਨੇ। ਕੱਲ ਮੈਂ ਸੁਣਿਆ ਉਹਨਾਂ ਦੀ ਜ਼ਬਾਨੀ ਵੀਡੀਓ ਆਡੀਓ ਰਾਹੀਂ ਜੀ। ਜਦੋਂ ਉਹਨੇ ਇਹ ਕਿਹਾ ਕਿ ਕਾਂਗਰਸ ਨੇ ਤਾਂ ਭਾਈ ਤੁਹਾਡਾ ਦਰਬਾਰ ਸਾਹਿਬ ਢਾਤਾ, ਤੁਸੀਂ ਉਹਨੂੰ ਨਾ ਕਿਤੇ ਭੁੱਲ ਕੇ ਵੋਟ ਪਾ ਲਿਓ, ਤਾਂ ਉਹ ਬੰਦੇ ਨੇ ਜਜ਼ਬਾਤੀ ਹੋ ਕੇ ਕਿਹਾ ਵੀ ਤੂੰ ਕੀ ਕੀਤਾ, ਤੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਤੀ, ਸਾਡੇ ਬੱਚੇ ਸ਼ਹੀਦ ਕਰਤੇ, ਤਾਂ ਤੂੰ ਤਾਂ ਮਤਲਬ ਛਿੱਤਰਖੰਡ ਦੇ ਮਤਲਬ ਕਿ ਹੱਕਦਾਰ ਹੈ। ਤਾਂ ਉਹਨੇ ਇੱਕਦਮ ਜਜ਼ਬਾਤੀ ਹੋ ਕੇ ਉਹ ਜਿਹੜਾ ਆਪਣਾ ਜੁੱਤਾ ਕੱਢ ਕੇ ਉਹਦੇ ਮਾਰਿਆ, ਉਹਦੇ ਲੱਗਿਆ। ਇਹ ਸਾਰੀਆਂ ਘਟਨਾਵਾਂ ਜਾਂ ਭੂੰਦੜ ਨੂੰ ਉਹਨਾਂ ਨੇ ਘੇਰ ਕੇ ਸਵਾਲ ਪੁੱਛੇ, ਜਾਂ ਦਰਬਾਰਾ ਸਿੰਘ ਗੁਰੂ ਨੂੰ ਵਸੀਫਖਾਨੇ ਦੇ ਵਿੱਚ ਪੁੱਛੇ, ਮਲੂਕੇ ਨੇ ਆਪਣੀ ਇੱਕ ਖਾਸ ਤਰੀਕੇ ਦੇ ਨਾਲ ਨਾਗਪੁਰ ਦੇ ਨਾਲ ਰਿਸ਼ਤਾ ਜੋੜ ਕੇ ਸਾਰਾ ਸਿੱਖ ਇਤਿਹਾਸ ਹੀ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਡਰਾਮੇ ਦੇ ਤਹਿਤ ਉਹਨੂੰ 82,000 ਰੁਪਈਆ ਇੱਕ ਮੁੱਲ ਪਾ ਕੇ ਅਰਦਾਸ ਦੀ ਬੇਅਦਬੀ ਦਾ, ਤੇ ਇਹਨਾਂ ਨੂੰ ਰਾਮ ਰਾਏ ਜੀ ਦਾ ਉਹ ਗੱਲ ਯਾਦ ਹੀ ਨਹੀਂ ਆਈ। ਗੁਰੂ ਸਾਹਿਬ ਨੇ ਸਜ਼ਾ ਕੀ ਦਿੱਤੀ ਸੀ ਇੱਕ। ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਆਪਾਂ ਨਿਚੋੜ ਰੂਪ ਜਾਂ ਵਿਸ਼ਲੇਸ਼ਣ ਰੂਪ 'ਚ ਦੇਖਦੇ ਹਾਂ
ਤਾਂ ਇਹ ਜਿਹੜਾ ਰਵਾਇਤੀ ਪਾਰਟੀਆਂ ਨੇ ਇਹਨਾਂ ਤੋਂ ਲੋਕਾਂ ਦਾ ਮੋਹ ਜਿਹੜਾ ਉਹ ਭੰਗ ਹੋ ਚੁੱਕਾ ਹੈ ਤੇ ਉਹ ਹੁਣ ਕੁਝ ਕਰਕੇ ਦਿਖਾਉਣ ਦੇ ਮੂਡ 'ਚ ਲੱਗਦੇ ਨੇ। ਤੇ ਮੈਨੂੰ ਲੱਗਦਾ ਹੈ ਤੇ ਮੈਂ ਇਹ ਚਾਹਾਂਗਾ ਵੀ ਕਿ ਲੋਕ ਆਪਣਾ ਜਿਹੜਾ ਗੁੱਸਾ ਹੈ ਉਹ ਵੋਟਾਂ ਦੇ ਵਿੱਚ ਇਹਨਾਂ ਨੂੰ ਸਵਾਲ ਵੀ ਕਰਨ ਜੀ। ਬੇਸ਼ੱਕ ਉਹ ਹਿੰਸਕ ਰੂਪ ਵਿੱਚ ਨਾ ਜਾਣ ਪਰ ਸਵਾਲ ਤਿੱਖੇ ਕਰਨ ਇਹਨਾਂ ਨੂੰ ਜੇ ਸੱਥਾਂ ਚਾਣ, ਕਿਉਂਕਿ ਇਸ ਤੋਂ ਬਾਅਦ 5 ਸਾਲ ਇਹਨਾਂ ਨੇ ਸੱਥਾਂ 'ਚ ਨਹੀਂ ਆਉਣਾ ਹੈ। ਇਹ ਗੱਲ ਭਾਵੇਂ ਜਿੱਤਣ ਭਾਵੇਂ ਹਾਰਨ ਜੀ, ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਸਿਮਰਨਜੀਤ ਸਿੰਘ ਮਾਨ ਤੋਂ ਬਿਨਾਂ ਲੋਕਾਂ ਦੀਆਂ ਸੱਥਾਂ ਵਿੱਚ ਜਾਣ ਦੀ ਇਹਨਾਂ ਸਾਰਿਆਂ ਦੀ ਕੋਈ ਹਿੰਮਤ ਨਹੀਂ ਹੈ। ਸੋ ਮੈਂ ਇਹ ਚੀਜ਼ ਇਸ ਤਰ੍ਹਾਂ ਦੇਖਦਾ ਕਿ ਲੋਕਾਂ ਨੂੰ ਬਿਲਕੁਲ ਚੇਤੰਨ ਹੋ ਕੇ ਅਗਲੇ ਜਿਹੜੇ 20 ਦਿਨ ਨੇ ਇਹਨਾਂ ਨੂੰ ਹਰ ਇੱਕ ਇਸ਼ੂ ਤੇ ਸਵਾਲ ਕਰਨਾ ਚਾਹੀਦਾ ਹੈ। ਤੁਸੀਂ ਬੇਰੁਜ਼ਗਾਰੀ ਦਾ ਕੀ ਕੀਤਾ 5-10 ਸਾਲ ਦੇ ਵਿੱਚ, ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਅਕਾਲੀ ਹੋਣ, ਇਹਨਾਂ ਸਾਰਿਆਂ ਨੂੰ ਸਵਾਲ ਕਰਨੇ ਚਾਹੀਦੇ ਨੇ ਜੀ, ਕਿਉਂਕਿ ਉਹਨਾਂ ਦਾ ਹੱਕ ਹੈ, ਇੱਕ ਡੈਮੋਕ੍ਰੈਟਿਕ ਹੱਕ ਹੈ ਕਿ ਉਹ ਆਪਣੀ ਗੱਲ ਨੂੰ ਪੁੱਛਣ। ਉਹ ਤਾਂ ਇਹਨਾਂ ਨੂੰ ਇਹ 150 ਫੁੱਟ ਤੋਂ ਨੇੜੇ ਨਹੀਂ ਜਾਣ ਦਿੰਦੇ, ਚਾਹੇ ਬਾਦਲ ਹੋਵੇ ਚਾਹੇ ਕੋਈ ਹੋਰ ਹੋਵੇ। ਤੇ ਲੋਕਾਂ ਨੂੰ ਟਾਈਮ ਹੀ ਨਹੀਂ ਮਿਲਦਾ ਹੈ ਆਪਣੀ ਗੱਲ ਕਹਿਣ ਦਾ, ਨਾ ਮੀਡੀਆ ਦਿੰਦਾ। ਅੱਜ ਦੇ ਡੇਟ ਇਹ ਜਿਹੜੀਆਂ 15-20 ਦਿਨ ਅਗਲੇ ਰਹਿੰਦੇ ਨੇ ਇਹਨਾਂ ਵਿੱਚ ਹੀ ਹੈ ਕਿ ਸੋਸ਼ਲ ਮੀਡੀਆ ਵੀ ਤੁਹਾਡੇ ਕੋਲ ਹੈ, ਦੂਜਾ ਮੀਡੀਆ ਵੀ ਕੋਈ ਨਾ ਕੋਈ ਖਬਰ ਦਿੰਦਾ ਹੈ ਜਾਂ ਅਖਬਾਰਾਂ ਵਿੱਚ ਅਚਾਨਕ ਕੋਈ ਗੱਲ ਛਪ ਜਾਂਦੀ ਹੈ ਕਿਸੇ ਇੱਕ ਜਾਂ ਦੂਜੀ ਅਖਬਾਰ ਦੇ ਵਿੱਚ, ਉਹ ਚਰਚਾ ਦਾ ਵਿਸ਼ਾ ਬਣਦਾ ਤੇ ਉਹਦੇ ਤੋਂ ਰਿਜ਼ਲਟ ਨਿਕਲਦਾ ਹੈ ਜੀ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਣਾ ਹੈ। ਸੋ ਇਹ ਜਿਹੜਾ ਇਸ ਵਕਤ ਮਾਹੌਲ ਹੈ ਇਹ ਬਿਲਕੁਲ ਜਦੋਂ ਤੁਸੀਂ ਬਾਹਰੋਂ ਦੇਖਦੇ ਹੋ ਤਾਂ ਇਹ ਲੱਗਦਾ ਵੀ ਹਫੜਾ ਦਫੜੀ ਵਾਲਾ ਹੈ, ਪਰ ਮੇਰੇ ਹਿਸਾਬ ਨਾਲ ਵੀ ਲੋਕਾਂ ਨੇ ਇਹ ਹੁਣ ਦੇਖਿਆ ਕਿ ਸਾਨੂੰ ਮੌਕਾ ਹੈਗਾ ਇਹਨਾਂ ਤੋਂ ਜਿਹੜੇ ਦਿਲ ਦੇ ਸਵਾਲ ਪੁੱਛਣ, ਪੰਜਾਬ ਦੇ ਹਾਲਾਤਾਂ ਦਾ ਜਿਹੜਾ ਇਹਨਾਂ ਨੇ ਨਸ਼ੇ ਦੇ ਜਾਂ ਦੂਜੇ ਗੁਰੂ ਗ੍ਰੰਥ ਸਾਹਿਬ ਦੇ ਖਾਸ ਕਰਕੇ ਬੇਅਦਬੀ ਦੇ ਉੱਤੇ ਜਾਂ ਜਿਹੜੇ ਬਹਿਬਲ ਕਲਾਂ ਬੱਚੇ ਸ਼ਹੀਦ ਹੋ ਗਏ ਸੀ ਉਹਨਾਂ ਦਾ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ, ਤੇ ਸੁਖਬੀਰ ਦੇ ਕਾਫਲੇ ਤੇ ਵੱਟੇ ਮਾਰਨ ਵਾਲੇ ਦੀ 4 ਘੰਟੇ ਬਾਅਦ ਗ੍ਰਿਫਤਾਰੀ ਹੋ ਜਾਂਦੀ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਦਾ ਹੁਣ ਇੱਕ ਇੱਕ ਕਰਕੇ ਲੋਕ ਸਵਾਲ ਪੁੱਛਣ ਦੇ ਮੂਡ 'ਚ ਨੇ ਤੇ ਇਹ ਟਾਲ ਮਟੋਲ ਕਰਨ ਦੇ ਮੂਡ 'ਚ ਨੇ, ਉਸ ਕਰਕੇ ਇਹ ਘਟਨਾਵਾਂ ਵਾਪਰਦੀਆਂ ਜੀ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਰਵਾਇਤੀ ਪਾਰਟੀਆਂ ਦੀ ਤੇ ਇੱਕ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਚੁੱਕਿਆ, ਸੋ ਇਹਦੇ ਬਦਲ ਵਜੋਂ ਜਿਹੜੀ ਤੀਜੀ ਧਿਰ ਹੈਗੀ ਹੈ ਆਮ ਆਦਮੀ ਪਾਰਟੀ, ਉਹਦਾ ਕਾਫੀ ਬੋਲਬਾਲਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ। ਕੀ ਕਾਰਨ ਹੈ ਕਿ ਜਿਹੜੀਆਂ ਪੰਥਕ ਧਿਰਾਂ ਨੇ ਤੁਸੀਂ ਉਹਨਾਂ ਦੇ ਵਿੱਚ ਸ਼ਾਮਲ ਹੋ, ਤੁਸੀਂ ਵੀ ਆਪਣੇ ਜਿਹੜੇ ਕੈਂਡੀਡੇਟਸ ਨੇ ਉਹ ਖੜੇ ਕੀਤੇ ਨੇ ਤੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਉਹ ਵੀ ਬਹੁਤੇ ਸਿੱਖ ਮੁੱਦੇ ਹੈਗੇ ਨੇ, ਵੀ ਜਿਹੜਾ ਉਹ ਤੀਜਾ ਬਦਲ ਹੈ ਉਹ ਪੰਥਕ ਧਿਰਾਂ ਨਹੀਂ ਦੇ ਸਕੀਆਂ ਤੇ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਉਸ ਗੈਪ ਦੇ ਵਿੱਚ ਉਹਨੇ ਫਿਲ ਇਨ ਕੀਤਾ ਤੇ ਆਮ ਆਦਮੀ ਪਾਰਟੀ ਇੱਕ ਤੀਜੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਇਹਦੀ ਐਗਜ਼ਿਸਟੈਂਸ ਨੂੰ ਮੈਂ ਇਗਨੋਰ ਨਹੀਂ ਕਰਦਾ ਹੈਗਾ ਸਿਰੇ ਤੋਂ, ਬਟ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੇਵਲ ਪੰਜਾਬ ਦੇ ਵਿੱਚ ਨਹੀਂ, ਉਹ ਪੰਜਾਬ ਦੇ ਬਾਹਰੋਂ ਮਸ਼ਹੂਰ ਹੋ ਕੇ ਮੀਡੀਆ ਰਾਹੀਂ ਪੰਜਾਬ ਦੇ ਵਿੱਚ ਆਈ ਹੈ ਜੀ। ਇਸ ਚੀਜ਼ ਨੂੰ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਪੰਜਾਬ 'ਚੋਂ ਉੱਠੀ ਪਾਰਟੀ ਨਹੀਂ ਹੈ ਇਹ ਹਿੰਦੁਸਤਾਨ 'ਚੋਂ ਉੱਠੀ ਪਾਰਟੀ ਹੈ। ਜਿਹੜੇ ਹਿੰਦੁਸਤਾਨ ਦੇ ਇੱਕ ਕਰਪਟ ਸਿਸਟਮ ਚੱਲ ਰਿਹਾ ਸੀ ਉਹਦੇ ਖਿਲਾਫ ਚਾਹੇ ਤਾਂ ਮੈਨੇਜਡ ਯੋਜਨਾਬੱਧ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਹੈ ਤੇ ਚਾਹੇ ਅਚਾਨਕ ਹੋ ਗਿਆ, ਇਹ ਉਸ ਹਾਲਾਤ 'ਚੋਂ ਉਪਜੀ ਹੋਈ ਪਾਰਟੀ ਹੈ। ਪਰ ਹਜੇ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਹੇਠਾਂ ਤੱਕ ਨਹੀਂ ਗਈਆਂ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਤੁਸੀਂ 6-7 ਮਹੀਨੇ ਦਾ ਜੇ ਰਿਕਾਰਡ ਦੇਖੋ ਤਾਂ ਇਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਨੇ ਜਿਹੜੇ ਇਹਨਾਂ ਨਾਲ ਜਿਹੜਾ ਨੇ ਇਹਨਾਂ ਦੀ ਗੱਲ ਪੰਜਾਬ ਦੇ ਵਿੱਚ ਚਲਾਈ ਸੀ, ਚਾਹੇ ਉਹ ਇਹਨਾਂ ਦੇ MP ਹੋਣ, ਚਾਹੇ ਛੋਟੇਪੁਰ ਸਾਹਿਬ ਹੋਣ, ਚਾਹੇ ਹੋਰ ਲੀਡਰ ਜਿਹੜੇ ਰੋਜ਼ ਤੁਸੀਂ ਅਖਬਾਰਾਂ ਰਾਹੀਂ ਪੜ੍ਹਦੇ ਹੋ, 2-3 ਲੜਕੀਆਂ ਜਿਹੜੀਆਂ ਨੇ ਉਹ ਚੰਗੇ ਅਹੁਦੇ ਤੇ ਕੰਮ ਕਰ ਰਹੀਆਂ ਸੀ ਇਹਨਾਂ ਦੇ ਪਾਰਟੀ ਦੇ ਵਿੱਚ, ਉਹ ਇਹਨਾਂ ਨੂੰ ਅਲਵਿਦਾ ਕਹਿ ਗਈਆਂ। ਸੋ ਲੱਗਦਾ ਜ਼ਰੂਰ ਹੈ ਕਿ ਇਹ ਪਾਰਟੀ ਜਿਹੜੀ ਹੈ ਇਹ ਗੈਪ ਫਿਲਨ ਕਰ ਰਹੀ ਹੈ। ਦੂਸਰੇ ਪਾਸੇ ਤੁਸੀਂ ਜਿਹੜਾ ਸਵਾਲ ਕੀਤਾ ਕਿ ਪੰਥਕ ਧਿਰਾਂ ਜਿਹੜੀਆਂ ਨੇ ਜਿਹਦੇ 'ਚ ਅਸੀਂ ਵੀ ਸ਼ਾਮਲ ਹਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਉਸ ਗੈਪ ਨੂੰ ਕਿਉਂ ਨਹੀਂ ਫਿਲ ਅਪ ਕਰ ਸਕੇ। ਇਹ ਜ਼ਰੂਰ ਮੈਂ ਕਹਾਂਗਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੇ ਵਿੱਚ ਵੀ ਆਪਸ ਵਿੱਚ ਸਹਿਚਾਰ ਨਹੀਂ ਹੈ, ਆਪਸ ਵਿੱਚ ਇਤਬਾਰ ਨਹੀਂ ਹੈਗਾ ਉਹ ਜਿਹੜਾ ਕਿ ਚਾਹੀਦਾ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਚੱਲਣ ਦੀ ਕੋਈ ਰਵਾਇਤ ਜਿਹੜੀ ਹੈ ਉਹ ਲੋਕ ਨਹੀਂ ਪਾਲ ਰਹੇ, ਜਾਂ ਇਹ ਕਹਿ ਲਓ ਵੀ ਉਹਨਾਂ ਨੂੰ ਅਜੇ ਇਸ ਚੀਜ਼ ਦੀ ਸਮਝ ਨਹੀਂ ਆਈ ਕਿ ਉਹਨਾਂ ਨੂੰ ਕੁੱਟਣ ਵਾਲੇ ਸਾਰੇ ਇਕੱਠੇ ਨੇ ਤੇ ਉਹ ਆਪ ਕਿਉਂ ਖੰਡੇ ਫਿਰਦੇ ਨੇ ਜਿਹਨਾਂ ਨੂੰ ਕੁੱਟ ਪੈਂਦੀ ਹੈ, ਜਾਂ ਜਿਹੜੇ ਅਖਬਾਰਾਂ ਰਾਹੀਂ ਇਹ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋਇਆ। ਸੋ ਇਹਦੇ ਵਿੱਚੋਂ ਮੈਂ ਇੱਕ ਚੀਜ਼ ਤਾਂ ਇਹ ਦੇਖਦਾ ਕਿ ਜਿਹੜਾ ਪੰਥਕ ਧਿਰਾਂ ਨੇ ਇਹ ਲਫ਼ਜ਼ ਦਾ ਥੋੜਾ ਜਿਹਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।
ਪਿਛਲੇ ਲਗਾਤਾਰ 38 ਸਾਲ ਤੋਂ ਜਿਹੜੀ ਪੰਥਕ ਸੋਚ ਹੈ, ਪੰਥਕ ਧਿਰ ਨੂੰ ਤੇ ਪੰਥਕ ਸੋਚ ਨੂੰ ਤੁਸੀਂ ਥੋੜਾ ਜਿਹਾ ਅੱਡ ਹੋ ਕੇ ਦੇਖੋ ਤਾਂ ਆਪਾਂ ਨੂੰ ਇਹ ਗੱਲ ਸਮਝ ਆਊਗੀ। ਜਿਹੜੀ ਪੰਥਕ ਸੋਚ ਨੂੰ ਲੈ ਕੇ ਚੱਲਣ ਵਾਲੀ ਧਿਰ ਹੈ, ਉਸ ਧਿਰ ਦੇ ਉੱਤੇ ਸਾਰੇ ਹਿੰਦੁਸਤਾਨ ਦੀਆਂ ਪੋਲੀਟੀਕਲ ਪਾਰਟੀਆਂ ਇਸ ਗੱਲ ਤੇ ਸਹਿਮਤ ਹੋ ਕੇ ਉਹਨਾਂ ਤੇ ਪੈਸੇ ਦੇ ਤੌਰ ਤੇ ਵੀ, ਸੋਰਸਿਸ ਦੇ ਤੌਰ ਤੇ ਵੀ, ਮੀਡੀਆ ਦੇ ਤੌਰ ਤੇ ਵੀ, ਫਿਜ਼ੀਕਲੀ ਵੀ ਉਹਨਾਂ ਨੂੰ ਬਦਨਾਮ ਕਰਦੀਆਂ ਨੇ ਤੇ ਉਹਨਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਹ ਚੀਜ਼ ਜਿਹੜੀ ਹੈ, ਜਦੋਂ ਤੱਕ ਆਪਾਂ ਇਸ ਵਿਸ਼ਲੇਸ਼ਣ ਵਿੱਚ ਨਹੀਂ ਜਾਵਾਂਗੇ ਉਨੀ ਦੇਰ ਤੱਕ ਸਾਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਪੰਥਕ ਧਿਰਾਂ ਇਹ ਗੈਪ ਕਿਉਂ ਨਹੀਂ ਪੂਰਾ ਕਰ ਸਕਿਆ, ਖਾਸ ਕਰ ਵੋਟ ਗੈਪ। ਉਹ ਜਿਹੜੀ ਚੀਜ਼ ਹੈ ਉਹ ਬਹੁਤ ਇੰਪੋਰਟੈਂਟ ਹੈ, ਚਾਹੇ ਉਹ ਸੰਤ ਜਰਨੈਲ ਸਿੰਘ ਜੀ ਹੋਣ, ਚਾਹੇ ਉਸ ਤੋਂ ਬਾਅਦ ਖੜਕੂ ਲਹਿਰ ਹੋਵੇ, ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣ। ਇਹ ਇੱਕ ਪੰਥਕ ਸੋਚ ਦੇ ਨੁਮਾਇੰਦੇ ਨੇ। ਉਸ ਸੋਚ ਨੂੰ ਖਤਮ ਕਰਨ ਦੇ ਲਈ ਸਾਰੀਆਂ ਹਿੰਦੁਸਤਾਨੀ ਪਾਰਟੀਆਂ, ਸਾਰੀਆਂ ਰਵਾਇਤੀ ਪਾਰਟੀਆਂ ਤੇ ਆਪ, ਇਹ ਸਾਰੀਆਂ ਇੱਕ ਮਤ ਨੇ। ਉਸ ਕਰਕੇ ਸਾਨੂੰ ਲੱਗਦਾ ਹੈ ਕਿ ਜਿਹੜਾ ਪੰਥਕ ਧਿਰਾਂ ਨੇ ਉਹ ਆਪਣਾ ਰਿਜ਼ਲਟ ਨਹੀਂ ਦੇ ਸਕੀਆਂ। ਦੂਜੇ ਪਾਸੇ ਜਿਹੜਾ ਅੱਜ ਇੱਕ ਬੋਲਬਾਲਾ ਹੈਗਾ ਉਹ ਸੋਰਸਿਸ ਦੇ ਸਿਰ ਤੇ ਹੈ। ਆ ਪਿਛਲੇ 3 ਚੋਣ ਜ਼ਾਬਤੇ ਤੋਂ ਪਹਿਲਾਂ ਜਿਹੜੇ 4 ਮਹੀਨੇ ਬੀਤੇ ਨੇ, ਜੇ ਤੁਸੀਂ ਉਸ ਚੀਜ਼ ਨੂੰ ਪੰਜਾਬ ਦੀਆਂ ਸੜਕਾਂ ਦੇ ਉੱਪਰ, ਪੰਜਾਬ ਦੀਆਂ ਸੱਥਾਂ ਦੇ ਉੱਪਰ ਤੁਸੀਂ ਜੇ ਧਿਆਨ ਨਾਲ ਦੇਖੋਗੇ, ਜਿਹੜਾ ਭ੍ਰਿਸ਼ਟਾਚਾਰ ਦਾ ਪੈਸਾ ਕਮਾਇਆ ਹੋਇਆ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਸਾਰੇ ਪੰਜਾਬ ਦੇ ਵਿੱਚ ਫਲੈਕਸ ਤੇ ਕੰਧਾਂ ਰੰਗ ਦਿੱਤੀਆਂ, ਕਰੋੜਾਂ ਰੁਪਇਆ ਖਰਚਾ ਇਸ ਗੱਲ ਦੇ ਉੱਤੇ, ਅਖਬਾਰਾਂ ਰੰਗਤੀਆਂ। ਉਹੀ ਰਵਾਇਤ ਕਾਂਗਰਸ ਨੇ ਕੀਤੀ ਹੈ ਕਿਉਂਕਿ ਉਹਨਾਂ ਕੋਲ ਵੀ ਭ੍ਰਿਸ਼ਟਾਚਾਰ ਦਾ ਬਹੁਤ ਪੈਸਾ ਹੈ। ਮੈਂ ਸਵਾਲ ਕਰਦਾ ਆਪ ਜੀ ਦੇ ਟੀਵੀ ਮਾਧਿਅਮ ਰਾਹੀਂ ਕਿ ਬਿਲਕੁਲ ਉਸੇ ਬਰਾਬਰੀ ਦੇ ਉੱਤੇ ਕੰਧਾਂ ਰੰਗੀਆਂ ਤੇ ਫਲੈਕਸ ਲਾਈਆਂ ਆਮ ਆਦਮੀ ਪਾਰਟੀ ਨੇ। ਇਹ ਕਹਿੰਦੀ ਹੈ ਪਾਰਟੀ ਕਿ ਉਹਨਾਂ ਕੋਲ ਕਰਪਸ਼ਨ ਦਾ ਪੈਸਾ ਹੈ ਤਾਂ ਉਹ ਇੰਨੇ ਵੱਡੇ ਵੱਡੇ ਸ਼ੋਅ ਕਰਦੇ ਨੇ ਜਾਂ ਇੰਨੇ ਵੱਡੇ ਐਡਵਰਟਾਈਜ਼ਮੈਂਟ ਦੇ ਸ਼ੋਸ਼ੇ ਕਰਦੇ ਨੇ, ਤਾਂ ਆਮ ਆਦਮੀ ਨੇ ਵੀ ਉਸੇ ਰਵਾਇਤ ਨੂੰ ਅੱਗੇ ਕੀਤਾ। ਉਹਨਾਂ ਨੇ ਵੀ ਕੰਧਾਂ ਰੰਗੀਆਂ ਨੇ ਬਰਾਬਰ ਦੀਆਂ, ਸਾਰੇ ਸਭ ਉਹਨਾਂ ਤੋਂ ਜ਼ਿਆਦਾ। ਹਰ ਪਿੰਡ ਦੇ ਵਿੱਚ ਮੈਂ ਦੇਖਿਆ ਕਿ ਕੰਧ ਤੇ ਰੰਗ ਕਰਕੇ ਵੀ ਲਿਖਿਆ ਗਿਆ, ਜਿਹੜਾ ਪੇਂਟ ਕਰਕੇ ਵੀ ਤੇ ਫਲੈਕਸ ਲਾ ਕੇ ਵੀ ਉਹਨਾਂ ਤੋਂ ਜ਼ਿਆਦਾ ਲਾਈਆਂ ਨੇ। ਤੇ ਇਹ ਦੱਸਣਗੇ ਲੋਕਾਂ ਨੂੰ ਵੀ ਜੇ ਉਹਨਾਂ ਨੇ ਕਰਪਸ਼ਨ ਦਾ ਪੈਸਾ ਕਮਾਇਆ ਸੀ ਤੇ ਇਹਨਾਂ ਨੇ ਕਿਹੜਾ ਪੈਸਾ ਕਮਾਇਆ। ਅਸਲ ਵਿੱਚ ਇਹ ਸਾਰਾ ਕੁਝ ਲੋਕ ਦੇਖ ਰਹੇ ਨੇ। ਅਸੀਂ ਹੁਣ ਇਲੈਕਸ਼ਨ ਦੇ ਵਿੱਚ ਜਾ ਰਹੇ ਹਾਂ ਤੇ ਅਸੀਂ ਵੀ ਲੋਕਾਂ ਨੂੰ ਕਹਿ ਰਹੇ ਹਾਂ ਰਿਜ਼ਲਟ ਤਾਂ ਆਊਗਾ ਇੱਕ ਦਿਨ ਹੀ, ਪਰ ਮੈਂ ਇਹ ਜ਼ਰੂਰ ਕਹਿਣਾ ਵੀ ਅੱਜ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨੇ ਉਹ ਗੈਪ ਫਿਲਅਪ ਕਰਤਾ। ਬੋਲਬਾਲਾ ਜ਼ਰੂਰ ਹੈ। ਕੁਝ ਐਸੇ ਬੱਚੇ ਨੇ ਜਿਨ੍ਹਾਂ ਨੂੰ ਪਿਛਲੇ 30-35 ਸਾਲ ਦਾ ਪੂਰਾ ਇਤਿਹਾਸ ਅਸੀਂ ਨਹੀਂ ਦੱਸ ਸਕੇ ਕਿਉਂਕਿ ਸਾਡੇ ਕੋਲ ਸੋਰਸ ਘੱਟ ਸੀ। ਸਾਡਾ ਮੁਕਾਬਲਾ ਸਰਕਾਰ ਨਾਲ ਸੀਗਾ, ਹਕੂਮਤ ਨਾਲ ਸੀਗਾ, ਜਿਹੜਾ ਕਿ ਸਾਨੂੰ ਬੇਵਜ੍ਹਾ ਬਦਨਾਮ ਕਰਨ ਦੇ ਉੱਤੇ ਬਹੁਤ ਖਰਚਾ ਕਰ ਰਹੇ ਨੇ ਉਹ, ਔਰ ਬਹੁਤ ਐਸੀਆਂ ਸਕੀਮਾਂ ਕਰ ਰਹੇ ਨੇ। ਆ ਪਿਛਲਾ 1.5 ਸਾਲ ਦੇਖ ਲਓ, ਅਸੀਂ ਸਰਬਤ ਖਾਲਸੇ ਦੀ ਗੱਲ ਕੀਤੀ ਹੈ ਤੇ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਹੈ। ਕੋਈ ਵੀ ਧਿਰ ਜਿਹੜੀ ਹੈ, ਚਾਹੇ ਉਹ ਆਪ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕਾਮਰੇਡ ਹੋ, ਚਾਹੇ ਬੀਜੇਪੀ ਦਾ ਕੀ ਬੋਲਣਾ, ਬਾਦਲ ਨੇ ਤਾਂ ਕੀ ਬੋਲਣਾ, ਉਹ ਤਾਂ ਆਪ ਕਰ ਰਹੇ ਸੀਗੇ ਵੀ ਇਹਨਾਂ ਨੂੰ ਰੋਜ਼ ਤੁਸੀਂ ਫੜ ਲੈਂਦੇ ਹੋ। ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਬੋਲ ਰਿਹਾ ਤੁਹਾਡੇ ਨਾਲ। ਮੇਰੇ ਵਰਗੇ ਸਾਰੇ ਪਾਰਟੀ ਦੇ ਬੰਦੇ ਰਾਤੀ 12 ਵਜੇ 1 ਵਜੇ ਮਤਲਬ ਕਹਿਣ ਤੋਂ ਪੁਲਿਸ ਆ ਕੇ ਰਾਤੀ ਸਾਨੂੰ ਲੈ ਜਾਂਦੀ ਹੈ ਗ੍ਰਿਫਤਾਰ ਕਰਕੇ। ਕੋਈ ਧਿਰ ਵੀ ਨਹੀਂ ਬੋਲਦੀ। ਜਿਹੜੀ ਧਿਰ ਬੋਲਦੀ ਨਹੀਂ ਹੈ ਉਹ ਬਾਈਬਲ ਕਲਾਂ ਦੇ ਵਿੱਚ 2 ਬੱਚੇ ਸ਼ਹੀਦ ਹੋ ਗਏ। ਕਿਹੜੀ ਪਾਰਟੀ ਹੈ, ਰਵਾਇਤੀ ਹੋਵੇ ਚਾਹੇ ਆਪ ਹੋਵੇ, ਜਿਹਨੇ ਲਗਾਤਾਰ ਕੋਈ ਐਸਾ ਕੋਈ ਕੋਰਟ ਦੇ ਵਿੱਚ ਕੇਸ ਕੀਤਾ ਹੋਵੇ ਵੀ ਬੱਚੇ ਸ਼ਰੇਆਮ ਸ਼ਹੀਦ ਹੋਏ ਨੇ ਆਪਣਾ ਪੁਲਿਸ ਦੀ ਗੋਲੀ ਨਾਲ, ਕੀ ਇਹ ਆਪ ਜਵਾਬ ਦਊਗੀ ਵੀ ਉਹਨੇ ਕੀ ਮਤਲਬ ਕਹਿਣ ਤੋਂ ਆਪਣਾ ਸਟੈਂਡ ਲਿਆ। ਸੋ ਇਹ ਸਾਰੀਆਂ ਗੱਲਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੇਖਣ ਨੂੰ ਐਂ ਹੀ ਲੱਗਦਾ ਹੈ, ਪਰ ਉਹਦੇ ਕਾਰਨਾਂ ਵਿੱਚ ਜਦੋਂ ਤੁਸੀਂ ਜਾਂਦੇ ਹੋ ਨਾ, ਕਾਰਨਾਂ ਵਿੱਚ ਇੱਕ ਸੋਚ ਨੂੰ ਹਕੂਮਤੀ ਜ਼ਬਰ 38 ਸਾਲ ਤੋਂ ਲਗਾਤਾਰ ਸਹਿਣਾ ਪੈ ਰਿਹਾ ਹੈ, ਉਹਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਤੇ ਦੂਸਰੇ ਪਾਸੇ ਉਹਨਾਂ ਕੋਲ ਕਰਪਸ਼ਨ ਦਾ ਪੈਸਾ ਨਹੀਂ ਹੈ ਕਿ ਲੋਕਾਂ ਦੀਆਂ ਅੱਖਾਂ ਦੇ ਅੱਗੇ ਉਹ ਆਪਣੇ ਫਲੈਕਸ ਬਾਰ-ਬਾਰ ਘੁਮਾਓ, ਉਹ ਆਪਣੇ ਕੰਨਾਂ ਬਾਰ-ਬਾਰ ਰੰਗਣ, ਉਹ ਅਖਬਾਰਾਂ ਵਿੱਚ 2-2 ਪੇਜਾਂ ਦੇ 25-25 ਲੱਖ ਦੇ ਇੱਕ ਦਿਨ ਦੇ ਵਿੱਚ ਇਸ਼ਤਿਹਾਰ ਦੇਣ। ਇਹ ਸਾਰਾ ਕੁਝ ਜੋ ਤੁਸੀਂ ਨਿਚੋੜ ਰੂਪ ਵਿੱਚ ਦੇਖੋਗੇ, ਬੇਸ਼ੱਕ ਅੱਜ ਵੋਟ ਮੁਕਾਬਲਾ ਜਿਹੜਾ ਹੈ ਉਹਦੇ ਵਿੱਚ ਅਸੀਂ ਘੱਟ ਦਿਸੀਏ, ਪਰ ਸੋਚ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਗੱਲ ਹੈ ਉਹ ਕਦਰ ਜਿਹੜੀ ਹੈ ਸਾਡੀ ਸਾਰਿਆਂ ਤੋਂ ਜ਼ਿਆਦਾ ਹੈਗੀ ਹੈ ਉਸ ਸੋਚ ਦੀ, ਜਿਹੜੀ ਸੋਚ ਦੀ ਮੈਂ ਗੱਲ ਕਰ ਰਿਹਾ ਜੀ। ਸੋ ਪ੍ਰੋਫੈਸਰ ਸਾਹਿਬ, ਜੇ ਮੈਂ ਇਹਦਾ ਨਿਚੋੜ ਕੱਢਣਾ ਹੋਵੇ ਤੁਹਾਡੇ ਜਵਾਬ ਦਾ, ਤਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਰਵਾਇਤੀ ਪਾਰਟੀਆਂ ਦੇ ਵਾਂਗ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ, ਤੁਸੀਂ ਉਹਨੂੰ ਵੀ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਗਿਣਦੇ ਹੋ?
ਲੋਕ ਨਾ ਤਾਂ ਪਾਣੀਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰ ਸਕੇ ਨੇ, ਨਾ ਹਿਊਮਨ ਰਾਈਟਸ ਦੇ ਉੱਪਰ ਕਰ ਸਕੇ ਨੇ, ਨਾ ਦਰਬਾਰ ਸਾਹਿਬ ਦੇ ਹਮਲੇ ਉੱਪਰ ਆਪਣਾ ਸਟੈਂਡ ਸਪਸ਼ਟ ਕਰ ਸਕੇ ਨੇ, ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉੱਪਰ 4 ਬਿਆਨ ਦੇਣ ਤੋਂ ਬਿਨਾਂ ਕੁਝ ਸੋਲਿਡ ਆਪਣਾ ਪ੍ਰੋਟੈਸਟ ਕਰ ਸਕੇ ਨੇ। ਜਦੋਂ ਤੁਸੀਂ ਇਹ ਜਿਹੜੇ ਅਹਿਮ ਮਸਲੇ ਨੇ ਉਹਨਾਂ ਦੇ ਉੱਤੇ ਤੁਸੀਂ ਚੁਟਕਲੇ ਸੁਣਾ ਕੇ, ਜੇ ਭਗਵੰਤ ਮਾਨ ਚੁਟਕਲੇ ਸੁਣਾਉਂਦਾ ਹੈ ਤਾਂ ਉਹਦੇ ਨਾਲ ਲੋਕਾਂ ਦੀ ਸਮੱਸਿਆ ਕਿਹੜੀ ਹੱਲ ਹੁੰਦੀ ਆ? ਅੱਜ ਸੰਗਰੂਰ ਦੇ ਲੋਕਾਂ ਨੂੰ ਜਾ ਕੇ ਪਿੰਡਾਂ 'ਚ ਪੁੱਛਦੇ ਹਾਂ ਅਸੀਂ ਤੇ ਉਹ ਸਾਨੂੰ ਦੱਸਦੇ ਨੇ ਵੀ ਇੱਥੇ ਤਾਂ ਸਾਡੇ ਦੁਬਾਰੇ ਆਏ ਹੀ ਨਹੀਂ ਹੈ ਭਗਵੰਤ ਮਾਨ, ਹੀ ਇਜ਼ ਅ ਸਿਟਿੰਗ MP। ਦੂਸਰੇ ਪਾਸੇ ਗਾਂਧੀ ਕਹਿੰਦਾ ਹੈ ਕਿ ਕੇਜਰੀਵਾਲ ਪੰਜਾਬ ਵਿਰੋਧੀ ਹੈ, ਦੂਸਰੇ ਪਾਸੇ ਹਰਿੰਦਰ ਖਾਲਸਾ ਕਹਿੰਦੇ ਨੇ ਕਿ ਇਹਨੇ ਸਾਨੂੰ ਬੇਵਕੂਫ ਬਣਾਇਆ, ਇਹੀ ਚੀਜ਼ ਛੋਟੇਪੁਰ ਕਹਿੰਦਾ। ਸੋ ਇਹ ਸਾਰਾ ਜਦੋਂ ਤੁਸੀਂ ਨਿਚੋੜ ਕੱਢਦੇ ਹੋ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਆਪ ਜੀ ਦੇ TV ਮਾਧਿਅਮ ਰਾਹੀਂ ਕਹਾਂਗਾ ਕਿ ਤੁਸੀਂ ਵੀ ਯਾਰ ਆਪਣਾ, ਜੇ ਹਿੰਦੁਸਤਾਨ ਦੇ ਵਿੱਚ ਇਸ ਪਾਰਟੀ ਨੇ ਇਲੈਕਸ਼ਨ ਲੜੀ ਹੈ ਸਾਰੀ 'ਚ, ਤਾਂ ਉੱਥੋਂ ਇਹਨਾਂ ਨੂੰ ਕਿਸੇ ਨੇ ਘਾਹ ਨਹੀਂ ਪਾਇਆ। ਤੁਸੀਂ ਪੰਜਾਬ ਦੇ ਲੋਕਾਂ ਨੇ 4 MP ਦੇਤੀ, 4 ਚੋਂ ਅੱਜ ਸਿਰਫ ਇੱਕ ਭਗਵੰਤ ਮਾਨ ਇਹਨਾਂ ਨਾਲ ਚੱਲ ਰਿਹਾ ਹੈ ਤੇ ਸਾਧੂ ਸਿੰਘ ਬਾਰੇ ਪਤਾ ਹੀ ਨਹੀਂ ਵੀ ਉਹ ਹੈ ਕਿ ਨਹੀਂ ਹੈ ਇਹਨਾਂ ਨਾਲ, ਤੇ ਦੂਜੇ 2 ਤਾਂ ਸ਼ਰੇਆਮ ਵਿਰੋਧ ਕਰ ਰਹੇ ਨੇ। ਸੋ ਇਹ ਸਾਰੀ ਗੱਲ। ਹੁਣ ਇੱਕ ਹੋਰ ਸਵਾਲ ਹੈ, ਜਿੱਥੇ ਜਿੱਥੇ BJP ਦੀਆਂ ਸਰਕਾਰਾਂ ਨੇ ਉੱਥੇ ਜਾ ਕੇ ਕੇਜਰੀਵਾਲ ਇਲੈਕਸ਼ਨ ਨਹੀਂ ਲੜਦਾ। ਇਹ ਆਪ ਜੇ ਪਰਸਨਲੀ ਆਪਾਂ ਗੱਲ ਕਰੀਏ ਕੇਜਰੀਵਾਲ ਦੀ, ਤਾਂ ਇਹ ਹਰਿਆਣੇ ਨੂੰ ਬਿਲੋਂਗ ਕਰਦਾ ਹੈ ਮੀਨਸ ਪਰਸਨਲੀ, ਇਹਦਾ ਜਨਮ ਜਿੱਥੇ ਹੋਇਆ ਜਾਂ ਇਹਦਾ ਪਾਲਣ ਪੋਸ਼ਣ ਜਿੱਥੇ ਹੋਇਆ। ਇਹ ਹਰਿਆਣੇ ਵਿੱਚ ਕਿਉਂ ਨਹੀਂ ਇਲੈਕਸ਼ਨ ਲੜਦੇ? ਕੀ ਹਰਿਆਣੇ 'ਚ ਇਹ ਕਹਿੰਦੇ ਵੀ ਕਰਪਸ਼ਨ ਨਹੀਂ ਹੈ? ਸਾਡੇ ਤੋਂ ਹੁਣ ਬਾਅਦ, ਪੰਜਾਬ ਤੋਂ ਬਾਅਦ ਹਰਿਆਣੇ ਦੀ ਇਲੈਕਸ਼ਨ ਹੋਈ ਹੈ ਤੇ ਹਰਿਆਣੇ ਵਿੱਚ ਕਿਉਂ ਨਹੀਂ ਇਲੈਕਸ਼ਨ ਲੜਿਆ? ਇਹ ਬਿਲਕੁਲ ਸੇਮ ਕਲਚਰ ਹੈ, ਖੇਤੀ ਦਾ ਕਲਚਰ ਕਹਿ ਲਓ, ਧੱਕਾ ਕਹਿ ਲਓ, ਕਿਸਾਨਾਂ ਦੀਆਂ ਖੁਦਕੁਸ਼ੀਆਂ ਕਹਿ ਲਓ, ਜਾਂ ਕਿਸਾਨਾਂ ਦੀਆਂ ਮੁਸ਼ਕਲਾਂ ਕਹਿ ਲਓ, ਸੇਮ ਨੇ। ਪਾਣੀ ਦੀ ਸਮੱਸਿਆ ਕਹਿ ਲਓ, ਜੋ ਹਰਿਆਣੇ ਵਿੱਚ ਹੈ ਉਹੀ ਪੰਜਾਬ ਦੇ ਵਿੱਚ ਹੈ। ਇਹ ਹਰਿਆਣੇ 'ਚ ਇਲੈਕਸ਼ਨ ਕਿਉਂ ਨਹੀਂ? ਸੋ ਇਹ ਕਈ ਐਸੀਆਂ ਗੱਲਾਂ ਨੇ ਜਿੱਥੇ ਕੇਜਰੀਵਾਲ ਜਿਹੜਾ ਹੈ ਜਾਂ ਆਪ ਹੈ ਉਹ ਜਵਾਬਦੇਹ ਹੈ, ਪਰ ਉਹ ਜਵਾਬ ਦੇ ਨਹੀਂ ਰਹੀ। ਅਸੀਂ ਸੋਸ਼ਲ ਮੀਡੀਆ ਰਾਹੀਂ ਕੋਸ਼ਿਸ਼ ਕਰ ਰਹੇ ਹਾਂ। ਇਹ ਗੱਲ ਮੈਨੂੰ ਮੰਨਣ 'ਚ ਕੋਈ ਇੱਥੇ ਮਤਲਬ ਕਿ ਸ਼ਰਮ ਨਹੀਂ ਆ ਰਹੀ ਕਿ ਅਸੀਂ ਹਕੂਮਤੀ ਜਬਰ ਨੂੰ ਲੰਬੇ ਸਮੇਂ ਤੋਂ ਸਹਿੰਦੇ ਹੋਇਆਂ ਸਾਡੇ ਕੋਲ ਸੋਰਸਾਂ ਦੀ ਘਾਟ ਹੈ, ਅਸੀਂ ਕੋਈ ਕਰਪਸ਼ਨ ਨਹੀਂ ਕੀਤੀ। ਜਿੰਨਾ ਕਿ ਤਿਲ ਫੁੱਲ ਸਾਨੂੰ ਸੰਗਤ ਵੱਲੋਂ ਮਿਲਦਾ ਹੈ ਬਿਲਕੁਲ ਸਪਸ਼ਟ ਹੈ। ਸਾਡੇ ਕੋਲ ਇੱਕ ਵੀ ਸੋਰਸ ਨਹੀਂ ਹੈ ਕਿਸੇ ਵੀ ਤਰੀਕੇ ਐ ਕਹਿ ਲਓ ਵੀ ਬਲੈਕ ਮਨੀ ਆਉਣ ਦਾ। ਇਹਨਾਂ ਸਾਰਿਆਂ ਕੋਲ ਸੋਰਸ ਹੈਗਾ। ਕੇਜਰੀਵਾਲ ਨੇ 550 ਕਰੋੜ ਦਾ ਬਜਟ ਰੱਖਿਆ ਐਡਵਰਟਾਈਜ਼ਮੈਂਟ ਦਾ। ਉਹ ਟੈਗ ਉਹਦੇ ਤੇ ਸਵਾਲ ਕਰ ਰਹੀ ਹੈ ਜਿਹੜਾ ਕੰਪਟਰੋਲਰ ਐਂਡ ਐਡੀਟਰ ਜਨਰਲ ਆਫ ਇੰਡੀਆ ਹੈ, ਉਹਨਾਂ ਦਾ ਮਹਿਕਮਾ ਹੁਣ ਇਸ ਤੇ ਸਵਾਲ ਕਰਦਾ ਵੀ 550 ਕਰੋੜ ਰੁਪਇਆ ਦਿੱਲੀ ਸਰਕਾਰ ਦਾ ਪਾਸ ਹੋਇਆ ਐਡਵਰਟਾਈਜ਼ਮੈਂਟ ਤੇ, ਸਾਰਾ ਖਰਚਾ ਪੰਜਾਬ ਦੇ ਵਿੱਚ ਹੋਇਆ ਵੀ ਉਹ ਇਹਨਾਂ ਨੇ ਲੰਬੇ ਪੇਜ ਤਾਂ ਦਿੱਤੇ, 2-2 3-3 ਪੇਜ ਜਿੰਨੇ ਬਾਦਲ ਨੇ ਦਿੱਤੇ ਸਰਕਾਰ ਦੇ ਵਿੱਚ ਰਹਿ ਕੇ। ਸੋ ਇਹ ਸਾਰੀਆਂ ਗੱਲਾਂ ਦਾ ਨਿਚੋੜ ਇਹ ਨਿਕਲਦਾ ਹੈ ਕਿ ਇਹਨਾਂ ਨੇ ਵੀ ਨਿੰਦਦੇ ਤਾਂ ਹੈਗੇ ਨੇ ਇਹ ਰਵਾਇਤੀ ਪਾਰਟੀਆਂ ਨੂੰ, ਚਾਹੇ ਉਹ ਅਕਾਲੀਆਂ ਨੂੰ, BJP ਨੂੰ ਤੇ ਚਾਹੇ ਕਾਂਗਰਸ ਨੂੰ, ਪਰ ਇਹਨਾਂ ਦੇ ਕਾਰਨਾਮੇ ਵੀ ਉਹੀ ਨੇ ਜੋ ਰਵਾਇਤੀ ਨੇ। ਸਾਡੇ ਕੋਲ ਜਿਹੜਾ ਹੈਗਾ ਪੈਸੇ ਦੀ ਜ਼ਰੂਰ ਘਾਟ ਹੈ, ਉਸ ਕਰਕੇ ਜੋ ਦੁਨਿਆਵੀ ਅੱਜ ਪਦਾਰਥਵਾਦ ਦੀ ਦੁਨੀਆ ਹੈ ਉਹਨਾਂ ਨੂੰ ਲੱਗਦਾ ਹੈ ਵੀ ਇਹ ਜਿਹੜੀ ਧਿਰ ਹੈ ਵੀ ਇਹ ਮਤਲਬ ਕਿ ਉਹੋ ਜਿਹਾ ਵੱਡਾ ਕ੍ਰਿਸ਼ਮਾ ਨਹੀਂ ਕਰ ਸਕੂਗੀ ਜਿਹੋ ਜਿਹਾ ਇਹ ਜਿਹੜੇ ਰੋਜ਼ ਇਸ਼ਤਿਹਾਰਾਂ ਦੇ ਮੇਰੇ ਨਾਲ 20-21 ਸਾਲ ਦੇ ਬੱਚਿਆਂ ਦੀ ਗੱਲ ਹੁੰਦੀ ਹੈ। ਉਹ ਕਹਿੰਦੇ ਵੀ ਪ੍ਰੋਫੈਸਰ ਸਾਹਿਬ ਤੁਸੀਂ ਦਿਸਦੇ ਘੱਟ ਹੋ, ਮਤਲਬ ਤੁਸੀਂ ਅਖਬਾਰਾਂ ਵਿੱਚ ਦਿਸਦੇ ਘੱਟ ਹੋ, ਤੁਸੀਂ ਟੈਲੀਵਿਜ਼ਨ 'ਚ ਦਿਸਦੇ ਘੱਟ ਹੋ, ਤੇ ਇਹ ਸਾਰਾ ਤੁਸੀਂ ਮੀਡੀਆ ਦੇ ਵਿੱਚ ਹੈਗੇ ਹੋ। ਮੈਂ ਇਹ ਆਪ ਜੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਦਿਸਣ ਦਾ ਜਿਹੜਾ ਅੱਜ ਇੱਕ ਫਾਰਮੂਲਾ ਹੈ ਉਹ ਸਿਰਫ ਤੇ ਸਿਰਫ ਮਨੀ ਹੈ, ਤੇ ਮਨੀ ਜਿਹੜੀ ਹੈ ਉਹ ਕਰਪਟ ਹੋਣਾ। ਚੋਣ ਜ਼ਾਬਤਾ ਤਾਂ ਪਰਸੋਂ ਲਾਗੂ ਹੋਇਆ, ਇਹਨਾਂ ਲੋਕਾਂ ਨੇ ਸਾਰੇ ਪੰਜਾਬ ਦੇ ਵਿੱਚ ਆਪਣਾ ਕਰਤਾ ਕਿ ਉਹ ਚੋਣ ਕਮਿਸ਼ਨ ਨੂੰ ਉਹ ਵੀ ਦੇਖਣਾ ਚਾਹੀਦਾ ਵੀ ਅੱਜ ਤੋਂ 3 ਮਹੀਨੇ ਪਹਿਲਾਂ ਜਿਹੜਾ ਇਹਨਾਂ ਨੇ ਕੀਤਾ ਵੀ ਉਹਦੇ ਖਰਚੇ ਦਾ ਹਿਸਾਬ ਵੀ ਲੈਣਾ ਚਾਹੀਦਾ। ਜ਼ਰੂਰੀ ਨਹੀਂ ਹੈ ਵੀ ਜਿਹੜਾ ਇਹ 20-25 ਦਿਨ ਇਲੈਕਸ਼ਨ ਚੱਲਦੀ ਹੈ ਇਹਦੇ ਵਿੱਚ ਖਰਚੇ ਦਾ ਹਿਸਾਬ ਲਿਆ ਜਾਵੇ। ਇਸ ਤੋਂ ਪਹਿਲਾਂ ਵੀ ਐਸੀਆਂ ਏਜੰਸੀਆਂ ਹੋਣੀਆਂ ਚਾਹੀਦੀਆਂ ਨੇ ਜਿਹੜਾ ਇਹਨਾਂ ਤੋਂ ਪੈਸੇ ਦਾ ਹਿਸਾਬ ਮੰਗਣ, ਸਾਡੇ ਤੋਂ ਵੀ ਮੰਗਣ। ਕੋਈ ਸਾਡਾ ਤਾਂ ਖਰਚੇ ਨਹੀਂ ਹੋ ਸਕਦਾ, ਸਾਡੇ ਕੋਲ ਹੈ ਹੀ ਨਹੀਂ। ਸੋ ਉਹ ਨੇ ਸਿਸਟਮੈਟਿਕ ਵਰਲਡ ਦੇ ਵਿੱਚ ਉਹਨਾਂ ਚੀਜ਼ਾਂ ਦੀ ਵੈਲਿਊ ਹੈਗੀ ਹੈ, ਉਹ ਆਲ ਓਵਰ ਵਰਲਡ ਚੱਲ ਰਹੀ ਹੈ ਤੇ ਪੰਜਾਬ ਦੇ ਲੋਕ ਇਸ ਗੱਲ ਤੋਂ ਪ੍ਰਭਾਵਿਤ ਦੁਖੀ ਨੇ। ਪਹਿਲਾਂ ਮਤਲਬ ਕਹਿਣ ਤੋਂ ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਸਾਡੇ ਇੰਨੇ ਬੱਚੇ ਸ਼ਹੀਦ ਕਰਦੇ, ਅੱਜ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ। ਕੀ ਕੇਜਰੀਵਾਲ ਨੇ ਆਪ ਨੇ ਕਹਿਤਾ ਵੀ ਜਿਹੜੇ ਮਤਲਬ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਿੱਖਾਂ ਦੇ ਬੱਚੇ ਮਾਰੇ ਗਏ ਸੀਗੇ, ਜਿਹੜੇ ਖਾਲੜਾ ਸਾਹਿਬ ਨੇ ਰਿਪੋਰਟਾਂ ਦਿੱਤੀਆਂ ਵੀ ਅਸੀਂ ਉਹਨਾਂ ਦੇ ਉੱਤੇ ਮਤਲਬ ਕਹਿਣ ਤੋਂ ਕੋਈ ਸਾਰਥਕ ਜਿਹੜੀ ਰਿਪੋਰਟ ਹੈ ਉਹ ਵਿਦਿਨ 6 ਮੰਥ ਜਾਂ ਵਿਦਿਨ 3 ਮੰਥ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਜਾਂ ਸਜ਼ਾਵਾਂ ਦੇਵਾਂਗੇ।
ਇਹ ਚੀਜ਼ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਹੁਣ 2-4 ਦਿਨਾਂ ਦੇ ਵਿੱਚ ਜਾਰੀ ਕਰਨ ਲੱਗੇ ਹਾਂ। ਜੀ ਅਸੀਂ ਜਿੱਥੇ ਇਹ ਸੋ ਕਾਲਡ ਡਿਵੈਲਪਮੈਂਟ ਦੀ ਗੱਲ ਕਰਦੇ ਨੇ, ਡਿਵੈਲਪਮੈਂਟ ਤਾਂ ਹਰੇਕ ਪਾਰਟੀ ਨੇ ਕਰਨੀ ਹੁੰਦੀ ਹੈ। ਹਰੇਕ ਪਾਰਟੀ ਕੋਈ ਪਾਰਟੀ ਕਹੇਗੀ ਵੀ ਅਸੀਂ ਡਿਵੈਲਪਮੈਂਟ ਨਹੀਂ ਕਰਦੇ, ਪਰ ਉਹ ਡਿਵੈਲਪਮੈਂਟ ਦੇ ਵਿੱਚ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਹੈ ਉਹਨੂੰ ਕਿਉਂ ਡਿਸਕਸ ਕਰਦੇ? ਕੀ ਉਹ ਡਿਵੈਲਪਮੈਂਟ ਨਹੀਂ ਹੈ? ਜੀ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ, ਕੁਰਾਨ ਦੀ, ਬਾਈਬਲ ਦੀ, ਗੀਤਾ ਦੀ, ਰਾਮਾਇਣ ਦੀ, ਇਹਨਾਂ ਦੀ ਗਰੰਟੀ ਦੇਣਾ ਸਰਕਾਰ ਦੀ ਪ੍ਰਾਇੋਰਟੀ ਨਹੀਂ ਹੈ? ਕੀ ਇਹ ਡਿਵੈਲਪਮੈਂਟ ਦੇ ਵਿੱਚ ਨਹੀਂ ਆਉਂਦੇ? ਸਾਡਾ ਮਾਨਸਿਕ ਪੱਧਰ ਡਿਵੈਲਪਮੈਂਟ ਦੇ ਵਿੱਚ ਕਿੱਥੇ ਖੜਾ ਹੈ? ਇਹ ਵੀ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਜਵਾਬਦੇਹ ਨੇ, ਪਰ ਇਹ ਜਵਾਬਦੇਹ ਨਹੀਂ ਰਹੇ। ਲੋਕਾਂ ਨੂੰ ਉਲਝਾਉਣ ਦੇ ਵਿੱਚ ਇਹ ਜ਼ਰੂਰ ਲੱਗੇ ਹੋਏ ਨੇ। ਬਾਕੀ ਮੈਂ ਇਹੀ ਕਹਾਂਗਾ ਕਿ ਬਾਕੀ ਰਵਾਇਤੀ ਪਾਰਟੀਆਂ ਵਾਂਗ ਆਪ ਵੀ ਉਸੇ ਰਾਹ ਤੁਰ ਗਈ ਹੈ। ਅਸੀਂ ਕਦੇ ਵੀ ਭੀੜ ਦਾ ਹਿੱਸਾ ਉਸ ਤਰ੍ਹਾਂ ਨਹੀਂ ਬਣ ਸਕਦੇ ਜਿਹਦੇ ਵਿੱਚ ਇਖਲਾਕ ਛੱਡਿਆ ਜਾਵੇ, ਜਿਹਦੇ ਵਿੱਚ ਕਾਨੂੰਨ ਛੱਡਿਆ ਜਾਵੇ, ਜਿਹਦੇ ਵਿੱਚ ਮਤਲਬ ਕਹਿਣ ਤੋਂ ਕਿਸੇ ਨਾਲ ਧੱਕਾ ਹੁੰਦਾ ਤਾਂ ਅਸੀਂ ਚੁੱਪ ਕਰਕੇ ਬੈਠ ਜਾਈਏ। ਇਹ ਰਾਜਨੀਤੀ ਅਸੀਂ ਕਦੇ ਵੀ ਨਹੀਂ ਕਰਾਂਗੇ। ਬਾਕੀ ਮੈਂ ਇਹ ਜ਼ਰੂਰ ਕਹਾਂਗਾ ਕਿ ਇਸ ਵਕਤ ਮਾਹੌਲ ਬਦਲਿਆ ਹੋਇਆ ਹੈ ਤੇ ਕੋਈ ਕ੍ਰਿਸ਼ਮਾ ਐਸਾ ਹੋ ਸਕਦਾ ਜਿਹਦੀ ਅੱਜ ਲੋਕ ਆਸ ਨਹੀਂ ਕਰਦੇ। ਜੀ ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਜਿਵੇਂ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਹੈ, ਤੇ ਜੇ ਮੈਂ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਕਿਹੜੇ ਚੋਣ ਮੁੱਦੇ ਹੈਗੇ ਆ ਅਕਾਲੀ ਦਲ ਅੰਮ੍ਰਿਤਸਰ ਦੇ ਏਜੰਡੇ ਤੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੋਗੇ? ਦੇਖੋ, ਮੁੱਦੇ ਤਾਂ ਤਕਰੀਬਨ ਸਾਰੇ ਡਿਸਕਸ ਹੋ ਗਏ ਨੇ। ਅਸੀਂ ਆਪਣੇ ਤੌਰ ਤੇ ਇਹਨੂੰ ਲਾਈਨ ਅਪ ਜੇ ਕਰਨਾ ਹੋਵੇ ਤਾਂ ਜਿਹੜਾ ਕੱਲ੍ਹ ਹੀ ਸਾਡਾ ਇਸ਼ਤਿਹਾਰ ਜਾਰੀ ਹੋਇਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਜੋ ਛਪਾਇਆ, ਮੈਂ ਉਹਦੇ ਬਾਰੇ ਗੱਲ ਆਪ ਜੀ ਨਾਲ ਕਰ ਸਕਦਾ ਜੀ ਕਿ ਪਾਣੀ, ਪੰਥ ਤੇ ਪੰਜਾਬ ਬਚਾਓ, ਇਹ ਸਾਡਾ ਨਾਅਰਾ ਹੈ ਇਸ ਵਾਰੀ ਜੀ, ਜਿਹਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਪਾਣੀ ਜਾਣੇ ਨੇ, ਜਿਹਨਾਂ ਬਾਰੇ SVL ਜਾਂ ਹੋਰ ਗੱਲਾਂ ਹੋ ਰਹੀਆਂ ਨੇ, ਉਹ ਬਿਲਕੁਲ ਨਹੀਂ ਹੋਊਗਾ। ਤੇ ਜਿਹੜੇ ਪਾਣੀ ਜਾ ਰਹੇ ਨੇ ਉਹਨਾਂ ਦੀ ਅਸੀਂ ਰਾਇਲਟੀ, ਉਹਦੀ ਕੀਮਤ ਦੀ ਗੱਲ ਕਰਾਂਗੇ। ਇੱਕ ਤਾਂ ਸਾਡਾ ਇਹ ਮੁੱਦਾ ਹੈ ਜੀ। ਕਿਸਾਨਾਂ ਦੀਆਂ ਖੁਦਕੁਸ਼ੀਆਂ, ਛੋਟੇ ਵਪਾਰੀ, ਟਰਾਂਸਪੋਰਟ ਦੀ ਜਿਹੜੀ ਨੀਤੀ ਅੱਜ ਬਾਦਲ ਨੇ ਆਪਣੇ ਥੱਲੇ ਕੀਤੀ ਹੈ, ਕਾਰਖਾਨੇਦਾਰ ਜਿਹੜੇ ਨੇ ਉਹ ਭੱਜ ਕੇ ਪੰਜਾਬ ਤੋਂ ਬਾਹਰ ਜਾ ਰਹੇ ਨੇ। ਇਹਨਾਂ ਬਾਰੇ ਪੱਕੇ ਤੌਰ ਤੇ ਅਸੀਂ ਨੀਤੀ ਬਣਾਵਾਂਗੇ ਕਿ ਪੰਜਾਬ ਦਾ ਬਾਹਰਲੇ ਸੂਬੇ ਤੋਂ ਤਾਂ ਲੋਕ ਪੰਜਾਬ 'ਚ ਆ ਜਾਣ, ਪਰ ਪੰਜਾਬ ਦਾ ਕੋਈ ਜਿਹੜਾ ਟਰਾਂਸਪੋਰਟਰ ਉਹ ਤੰਗ ਨਾ ਹੋਵੇ ਤੇ ਜਿਹੜਾ ਵਪਾਰੀ ਉਹ ਤੰਗ ਨਾ ਹੋਵੇ ਤੇ ਕਾਰਖਾਨੇਦਾਰ ਜਿਹੜੇ ਨੇ ਉਹ ਮੁੜ ਪੰਜਾਬ ਦੇ ਵਿੱਚ ਆਉਣ। ਇਹ ਨੀਤੀ ਅਸੀਂ ਮਤਲਬ ਕਿ ਲੈ ਕੇ ਆਵਾਂਗੇ। ਦੂਸਰਾ ਇਹ ਅਸੀਂ ਕਿਹਾ ਵੀ ਜਿਵੇਂ ਦੁਨੀਆ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਮੈਡੀਕਲ ਤੇ ਪੜ੍ਹਾਈ ਦੀਆਂ ਸਹੂਲਤਾਂ ਨੇ, ਉਹਦੇ ਬਰਾਬਰ ਦੀਆਂ ਪੜ੍ਹਾਈ ਤੇ ਮੈਡੀਕਲ ਸਹੂਲਤਾਂ ਜਿਹੜੀਆਂ ਅਸੀਂ ਉਹ ਪੰਜਾਬ ਦੇ ਵਿੱਚ ਦੇਣ ਦਾ ਵਾਅਦਾ ਕਰਦੇ ਹਾਂ ਹਰ ਹਾਲਤ ਦੇ ਵਿੱਚ। ਕਿ ਇਹ ਬੇਸਿਕਸ ਨੇ ਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਖਾਸ ਕਰ ਲੜਕੀਆਂ ਦੀ ਜਿਹੜੀ ਪੜ੍ਹਾਈ ਹੈ ਉਹ ਟੋਟਲ ਮੁਫਤ ਤੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਅਸੀਂ ਪ੍ਰਾਇੋਰਟੀ ਦੇਵਾਂਗੇ। ਤੇ ਨਾਲ ਹੀ ਅਸੀਂ ਇਹ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਰਮਾਂ ਦੇ ਧਰਮ ਗ੍ਰੰਥ ਜਿਹੜੇ ਹੈਗੇ ਨੇ ਉਹਨਾਂ ਦੀ ਪੱਕੀ ਗਰੰਟੀ ਦੇਵਾਂਗੇ ਕਿ ਉਹਨਾਂ ਦੀ ਜਿਹੜੀ ਸਤਿਕਾਰ ਤੇ ਸੁਰੱਖਿਆ ਜਿਹੜੀ ਹੈ ਉਹ ਬਹਾਲ ਹੋ ਸਕੇ। ਇਹ ਨਾ ਹੋਵੇ ਕਿ ਇੱਕ ਰਾਜ ਦੇ ਵਿੱਚ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੋਵੇ ਤੇ ਸਰਕਾਰ ਚੁੱਪ ਕਰਕੇ 4 ਬਿਆਨ ਦੇ ਕੇ ਤੇ ਡਿਵੈਲਪਮੈਂਟ ਦਾ ਇੱਕ ਰੌਲਾ ਪਾਈ ਜਾਵੇ, ਉਸ ਮੁੱਦੇ ਵੱਲ ਧਿਆਨ ਨਾ ਦੇਵੇ। ਇਹ ਜਿਹੜੀਆਂ ਮੇਨ ਗੱਲਾਂ ਨੇ, ਜਿਵੇਂ ਜਿਹਦੇ 'ਚ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ, ਪਾਣੀ, ਬੇਰੁਜ਼ਗਾਰੀ, ਮੈਡੀਕਲ ਤੇ ਪੜ੍ਹਾਈ ਦੀਆਂ ਸਹੂਲਤਾਂ ਤੇ ਲੜਕੀਆਂ ਦੀ ਪੜ੍ਹਾਈ ਤੇ ਉਹਨਾਂ ਦੀ ਸੁਰੱਖਿਆ ਤੇ ਧਾਰਮਿਕ ਗ੍ਰੰਥਾਂ ਦੀ ਤੇ ਧਰਮਾਂ ਦਾ ਸਤਿਕਾਰ ਤੇ ਸੁਰੱਖਿਆ, ਇਹ ਜਿਹੜੀ ਸਾਡੀ ਪ੍ਰਾਇੋਰਟੀ ਹੈ ਇਸ ਵਾਰੀ। ਜੇ ਆਪਾਂ ਇਹਨੂੰ ਛੋਟੇ ਰੂਪ 'ਚ ਜਾਣਨਾ ਚਾਹੀਏ, ਬਾਕੀ ਡਿਟੇਲ ਤਾਂ ਮੈਨੀਫੈਸਟੋ ਵਿੱਚ ਹੀ ਲਿਖੀ ਜਾ ਸਕਦੀ ਹੈ। ਕਾਰਖਾਨੇਦਾਰ, ਵਪਾਰੀ ਤੇ ਟਰਾਂਸਪੋਰਟਰ ਜਿਹੜੇ ਅੱਜ ਬਿਲਕੁਲ ਵਿਚਾਰੇ ਨਿਗੋਣੇ ਹੋ ਕੇ ਰਹਿ ਗਏ ਨੇ। ਕੁਝ ਹੱਥਾਂ ਦੇ ਵਿੱਚ ਸਾਰਾ ਵਪਾਰ ਆ ਗਿਆ ਪੰਜਾਬ ਦਾ, ਚਾਹੇ ਉਹ ਮਜੀਠੀਆ ਦੇ ਹੱਥਾਂ 'ਚ ਹੋਵੇ, ਚਾਹੇ ਸੁਖਬੀਰ ਦੇ ਹੱਥਾਂ 'ਚ ਹੋਵੇ, ਜਾਂ ਇੱਦਾਂ ਦੇ ਇਹਨਾਂ ਦੇ ਕੋਈ ਕਾਂਗਰਸੀ ਭਾਈਵਾਲ ਨੇ ਉਹਨਾਂ ਦੇ ਹੱਥਾਂ 'ਚ ਹੋਵੇ। ਇਹ ਜਿਹੜੀ ਚੀਜ਼ ਹੈ ਇਹਨੂੰ ਅਸੀਂ ਮਤਲਬ ਕਿ ਫੈਡਰਲ ਸਿਸਟਮ ਦੇ ਵਿੱਚ ਲੈ ਕੇ ਜਾਵਾਂਗੇ, ਜਿਵੇਂ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਾਂਗੇ, ਕੇਂਦਰੀਕਰਨ ਨਹੀਂ ਕਰਾਂਗੇ। ਚਾਹੇ ਉਹ ਵਪਾਰ ਦੀਆਂ ਸ਼ਕਤੀਆਂ ਹੋਣ, ਚਾਹੇ ਉਹ ਬੇਰੁਜ਼ਗਾਰੀ ਦੀਆਂ ਸ਼ਕਤੀਆਂ ਹੋਣ। ਇਹਨਾਂ ਨੂੰ ਅਸੀਂ ਕੁਝ ਲੋਕਾਂ ਤੱਕ ਨਹੀਂ ਬਲਕਿ ਜ਼ਿਆਦਾ ਲੋਕਾਂ ਤੱਕ ਲੈ ਕੇ ਜਾਵਾਂਗੇ। ਇਹਨੂੰ ਮੈਂ ਪੋਲੀਟੀਕਲ ਭਾਸ਼ਾ ਦੇ ਵਿੱਚ ਇਹੀ ਕਹਾਂਗਾ, ਇਹਨੂੰ ਯੂਨਿਟਰੀ ਨਹੀਂ ਕਰਾਂਗੇ, ਇਹਨੂੰ ਫੈਡਰਲ ਕਰਾਂਗੇ। ਇਹਨੂੰ ਮਤਲਬ ਕਹਿਣ ਤੋਂ ਹਰ ਇੱਕ ਦੀ ਅਪਰੋਚ ਦੇ ਵਿੱਚ ਲੈ ਕੇ ਆਉਣ ਦੀ ਸਾਡੀ ਵਾਹ ਹੋਏਗੀ। ਸਾਡੀ ਸਰਕਾਰ ਦਾ ਇਹ ਜਿਹੜਾ ਏਜੰਡਾ ਹੈ ਇਹ ਮੁੱਖ ਹੋਏਗਾ। ਜੀ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਅੱਜ ਸਾਡੇ ਦਰਸ਼ਕਾਂ ਦੇ ਨਾਲ, ਸਾਡੇ ਨਾਲ ਆਪਣਾ ਸਮਾਂ ਕੱਢ ਕੇ ਵਿਚਾਰ ਸਾਂਝੇ ਕੀਤੇ ਆ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਅਮਰਵੀਰ ਜੀ ਤੁਹਾਡਾ, TV 84 ਦਾ ਖਾਸ ਕਰਕੇ, ਤੇ ਸਾਰੇ ਮੇਰੇ ਸਰੋਤਿਆਂ ਦਾ। ਮੈਂ
ਮਤਲਬ ਕਿ ਸਤਿਕਾਰ ਕਰਦਾ, ਰਿਣੀ ਹੁੰਦਾ ਤੇ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇੱਥੇ ਹੀ ਜਿੱਥੇ ਸਾਡਾ ਸਮਾਂ ਅੱਜ ਦੇ ਸ਼ੋਅ ਦਾ ਸਮਾਪਤੀ ਵੱਲ ਜਾ ਰਿਹਾ, ਜਾਂਦੇ ਜਾਂਦੇ ਮੈਂ ਤੁਹਾਨੂੰ ਫਿਰ ਅਨਾਊਂਸਮੈਂਟ ਕਰ ਦਿਆਂ ਕਿ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ US ਕੈਨੇਡਾ ਦੇ ਵਿੱਚ ਡਿਫਰੈਂਟ ਕੇਬਲ ਨੈਟਵਰਕਸ ਦੇ ਥਰੂ, ਤੇ ਜਿਹੜੇ ਸਾਡੇ ਨਾਲ ਆਨਲਾਈਨ ਫੇਸਬੁੱਕ ਦੇ ਥਰੂ ਵੀ ਜੁੜੇ ਹੋਏ ਆ ਜਾਂ ਸਾਡੀ ਸਟਰੀਮਿੰਗ ਦੇ ਥਰੂ ਜੁੜੇ ਹੋਏ ਆ, ਤੁਸੀਂ ਸਾਨੂੰ ਗਲੋਬਲ CPN ਐਪ 'ਤੇ ਵੀ ਵਾਚ ਕਰ ਸਕਦੇ ਹੋ, ਜਿਹੜੀ ਕਿ ਇੱਕ 5 ਚੈਨਲਸ ਦਾ ਸੁਮੇਲ ਹੈਗਾ, ਇਕੱਠਾ ਐਪ ਹੈ। ਉਹਨੂੰ ਤੁਸੀਂ ਮੰਥਲੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਅਤੇ 5 ਚੈਨਲ ਉਹਦੇ 'ਤੇ ਵਾਚ ਕਰ ਸਕਦੇ ਹੋ ਸਾਡੇ ਨਾਲ। ਇਸੇ ਦੇ ਨਾਲ TV 84 ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਇਹ ਜਾਗਰੂਕਤਾ ਦੀ ਇੱਕ ਮੁਹਿੰਮ ਹੈਗੀ ਆ, ਇਹਨੂੰ ਅੱਗੇ ਤੋਰਨ ਲਈ ਸਾਨੂੰ ਤੁਹਾਡੀ ਮਦਦ ਦੀ ਲੋੜ ਹੈਗੀ ਆ, ਮਾਇਕ ਸਹਾਇਤਾ ਦੀ। ਜਿੰਨਾ ਵੀ ਤੁਸੀਂ ਕਰ ਸਕੋ ਆਪਣੇ ਵਿੱਤ ਅਨੁਸਾਰ। ਸਾਡੀ ਵੈਬਸਾਈਟ ਹੈਗੀ ਹੈ www.tv84.tv। ਉਹਦੇ 'ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਪਲੈਜ ਕਰ ਸਕਦੇ ਹੋ, ਮੰਥਲੀ ਡੋਨੇਸ਼ਨਸ ਦੇ ਸਕਦੇ ਹੋ, ਜਿਸ ਹਿਸਾਬ ਨਾਲ ਵੀ ਤੁਸੀਂ ਦੇਣਾ ਚਾਹੋ। ਅਤੇ ਜੇ ਤੁਹਾਡਾ ਕੋਈ ਇਸੇ ਹਵਾਲੇ ਦੇ ਨਾਲ ਕੋਈ ਸਵਾਲ ਹੋਵੇ, ਤੁਸੀਂ ਸਾਨੂੰ donate.tv84@gmail.com 'ਤੇ ਲਿਖ ਵੀ ਸਕਦੇ ਹੋ ਉਸ ਬਾਰੇ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਇੱਥੇ ਹੀ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।